ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 11 ਮਾਰਚ 2015 27 ਫੱਗਣ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਕਿਸੇ ਅਹਿਮ ਵਿਸ਼ੇ ਨਾਲ। ਕੀ ਹੈ ਡਾਕਟਰ ਸਾਹਿਬ ਅੱਜ ਦਾ ਕੋਈ ਅਹਿਮ ਵਿਸ਼ਾ? ਦੇਖੋ, ਪਿਛਲੇ ਕੁਝ ਦਿਨਾਂ ਦੇ ਵਿੱਚ ਹੀ ਜਸਟਿਸ ਮਾਰਕੰਡੇ ਕਾਟਜੂ ਇਸ ਵੇਲੇ ਪਹਿਲਾਂ ਤਾਂ ਸਿਰਫ ਬਲੌਗਸ ਤੇ ਛਾਇਆ ਹੋਇਆ ਸੀ, ਸੋਸ਼ਲ ਨੈਟਵਰਕਿੰਗ ਤੇ ਡਿਸਕਸ਼ਨ ਸੀ। ਹੁਣ ਅੱਜ ਉਸ ਇਸ਼ੂ ਦੇ ਉੱਤੇ ਰਾਜ ਸਭਾ ਦੇ ਵਿੱਚ ਅਪਰ ਹਾਊਸ ਇੰਡੀਆ ਦਾ ਉਹਨੇ ਯੂਨੈਨਿਮਸ ਮਤਾ ਪਾਸ ਕੀਤਾ। ਉਹਦੇ ਵਿੱਚ ਟ੍ਰੇਜਰੀ ਬੈਂਚਿਸ, ਸਰਕਾਰੀ ਤੇ ਵਿਰੋਧੀ ਧਿਰ ਦੋਨੋਂ ਹੀ ਇੱਕ ਮੰਚ ਤੇ ਆ ਗਈਆਂ। ਇਹਨੂੰ ਕਹਿੰਦੇ ਦੇਸ਼ 'ਚ ਏਕਤਾ ਕਰਨੀ ਜੀ। ਸੋ ਐਸਾ ਕਿਹੜਾ ਇਸ਼ੂ ਹੈ ਜਿਹਦੇ ਥੱਲੇ ਜਸਟਿਸ ਕਾਟਜੂ ਨੇ ਏਕਤਾ ਕਰਾ ਦਿੱਤੀ ਰਾਜ ਸਭਾ 'ਚ ਦੋਨਾਂ ਧਿਰਾਂ ਦੀ, ਜਦੋਂ ਕਿ ਪਿਛਲੇ ਕਈ ਦਿਨਾਂ ਤੋਂ ਲੈਂਡ ਐਕੁਜ਼ੀਸ਼ਨ ਐਕਟ ਹੋਏ, ਕਸ਼ਮੀਰ ਦੇ ਵਿੱਚ ਮੁਸਰਤ ਆਲਮ ਦੀ ਰਿਹਾਈ ਹੋਏ, ਦੋਨੋਂ ਹਾਊਸ 'ਚ ਇੱਕ ਦੂਜੇ ਦੇ ਖੂਨ ਦੇ ਪਿਆਸੇ ਸੀ ਜੀ। ਔਰ ਜਦੋਂ ਅਸੀਂ ਬਹੁ ਗਿਣਤੀ ਦੇ ਕਰੈਕਟਰ ਦੀ ਗੱਲ ਕਰਦੇ ਹਾਂ, ਇਹ ਗੱਲ ਦੱਸਦੀ ਹੈ ਕਿ ਮਾਸ ਹਿਸਟੀਰੀਆ ਕੀ ਹੁੰਦਾ, ਕਿਵੇਂ ਤੱਥ ਲੁਕਾਏ ਜਾਂਦੇ ਨੇ, ਕਿਵੇਂ ਝੂਠ ਨੂੰ ਇੰਨੇ ਵੱਡੇ ਪੈਮਾਨੇ ਤੇ ਪ੍ਰਚਾਰਿਆ ਗਿਆ ਹੁੰਦਾ ਹੈ ਕਿ ਜਦੋਂ ਕੋਈ ਕੱਲਾਕਾਰਾ ਆਜ਼ਾਦਾਨਾ ਸੋਚਦਾ ਬੰਦਾ ਉਸ ਝੂਠ ਦੇ ਉੱਤੇ ਵਾਰ ਕਰਦਾ ਤੇ ਸਾਰੇ ਝੂਠ ਨੂੰ ਪ੍ਰਚਾਰਨ ਵਾਲੇ ਜਿਹੜੇ ਨੇ ਉਹ ਸਾਰੇ ਇਕੱਠੇ ਹੋ ਜਾਂਦੇ ਨੇ ਭੇਡਾਂ ਦੀ ਤਰ੍ਹਾਂ ਜੀ। ਔਰ ਇਸ ਤੋਂ ਪਹਿਲਾਂ ਕਿ ਜਸਟਿਸ ਕਾਟਜੂ ਨੇ ਐਸਾ ਕੀ ਕਿਹਾ ਕਿ ਰਾਜ ਸਭਾ 'ਚ ਸਰਕਾਰੀ ਔਰ ਵਿਰੋਧੀ ਧਿਰ ਇਕੱਠੀ ਹੋ ਗਈ। ਅਸੀਂ ਰਾਜ ਸਭਾ ਦੇ ਉਸ ਰੈਜ਼ੋਲੂਸ਼ਨ ਦੀ ਗੱਲ ਕਰਾਂਗੇ ਜਿਹਨੂੰ ਰਾਜ ਸਭਾ ਦੇ ਚੇਅਰਮੈਨ ਹਾਮਿਦ ਅੰਸਾਰੀ ਨੇ ਮੂਵ ਕੀਤਾ ਜੀ। ਉਹ ਰੈਜ਼ੋਲੂਸ਼ਨ ਹੈ, ਦਿਸ ਹਾਊਸ ਐਕਸਪ੍ਰੈਸਿਸ ਇਟਸ ਅਨਇਕੁਈਵੋਕਲ ਕੰਡੈਮਨੇਸ਼ਨ of the recent remarks of former judge of the Supreme Court, Justice Markande Katju, against the father of the nation, Mahatma Gandhi, and Netaji Subhash Chandra Bose, who led the Indian National Army for the freedom of the country. कि ये हाउस बिना जिहड़ा पूरे जोर नाल जस्टिस मारकंडे काटजू दा ਦੇ ਉਹਨਾਂ ਰਿਮਾਰਕਸ, ਉਹਨਾਂ ਲਿਖਤਾਂ ਨੂੰ ਦੀ ਨਖੇਦੀ ਕਰਦੇ ਜਿਹੜੀਆਂ ਕਿ ਉਸ ਨੇ ਫਾਦਰ ਆਫ ਦਾ ਨੇਸ਼ਨ ਰਾਸ਼ਟਰਪਿਤਾ ਮਹਾਤਮਾ ਗਾਂਧੀ ਔਰ ਇੰਡੀਅਨ ਨੈਸ਼ਨਲ ਆਰਮੀ ਦੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਖਿਲਾਫ ਲਿਖੀਆਂ। ਹਾਲਾਂਕਿ ਇਸ ਤੋਂ ਪਹਿਲਾਂ ਇਹ ਵੀ ਮੰਗ ਸੀ ਕਿ ਕਾਰਵਾਈ ਹੋਰ ਵੀ ਕੀਤੀ ਜਾਏ। ਔਰ ਅਰੁਣ ਜੇਤਲੀ ਜਿਹੜਾ ਖੁਦ ਅੰਮ੍ਰਿਤਸਰ ਤੋਂ ਹਰਿਆ ਹੋਇਆ, ਉਹਨੇ ਤਾਂ ਇੱਕ ਕਦਮ ਅੱਗੇ ਜਾ ਕੇ ਕਿਹਾ ਕਿ it is unquestionable that Gandhi probably has been the greatest citizen of India in the recent era, कि जी वो बहुत बड़ा citizen सी। और उन्हें होर क्या कि this kind of mindset get appointed as judges of the apex court। कि हैरानी इस गल दी है कि जस्टिस काटजू वर्गी जिहड़ी सोच दे लोग ने ये जज बन जाते हैं। और उन्होंने हुण क्यों जे जज बीजेपी ने बनाने ने, वो कहते this he said speaks of the weakness of the present system which we are trying to change। ਹੁਣ ਅਸੀਂ ਉਹ ਸਿਸਟਮ ਬਦਲ ਦਿਆਂਗੇ ਜਿਹਦੇ ਥੱਲੇ ਕੋਈ ਜਸਟਿਸ ਕਾਟਜੂ ਵਰਗਾ ਜਿਹੜਾ ਉਹ ਜੱਜ ਬਣ ਜਾਂਦਾ। ਹੁਣ ਅਸੀਂ ਥੋੜਾ ਜਿਹਾ ਸਸਪੈਂਸ ਰੱਖਿਆ ਗੱਲ ਕਿ ਵੀ ਕਿਆ ਕੀ ਹੈ ਜਸਟਿਸ ਕਾਟਜੂ ਨੇ ਜੀ। ਸੋ ਸੁਭਾਸ਼ ਚੰਦਰ ਬੋਸ ਬਾਰੇ ਕੀ ਕਿਹਾ ਉਹ ਤਾਂ ਮੈਨੂੰ ਦੇਖਣ ਦਾ ਮੌਕਾ ਨਹੀਂ ਮਿਲਿਆ, ਜਾਂ ਉਹ ਜੇ ਹੋਏਗਾ ਵੀ ਤਾਂ ਡਿਲੀਟ ਹੋ ਗਿਆ ਹੋਏਗਾ ਜਲਦੀ। ਲੇਕਿਨ ਗਾਂਧੀ ਵਾਲੀ ਜਿਹੜੀ ਲਿਖਤ ਹੈ ਉਹ ਮੇਰੇ ਕੋਲ ਇਨ ਡੀਟੇਲ ਹੈ, ਜਿਹੜੀ ਉਹਨੇ ਜਸਟਿਸ ਕਾਟਜੂ ਨੇ ਬਲੌਗ ਦੇ ਉੱਤੇ ਲਿਖੀ ਜੀ। ਔਰ ਮੈਂ ਉਸ ਦੇ ਅੱਖਰ ਅੱਖਰ ਦੇ ਨਾਲ ਸਹਿਮਤ ਹਾਂ। ਔਰ ਇਸ ਸਹਿਮਤ ਦਾ ਹੋਣਾ ਹੀ ਹੈ ਕਿ ਸਾਰੀ ਰਾਜ ਸਭਾ ਔਰ ਇਸ ਵੇਲੇ ਮੀਡੀਆ ਜਸਟਿਸ ਕਾਟਜੂ ਨੂੰ ਜਿਹੜਾ ਸ਼ੈਤਾਨ ਬਣਾ ਕੇ ਪੇਸ਼ ਕਰ ਰਿਹਾ। ਹੁਣ ਉਹਨੇ ਕੀ ਹੈ ਉਹਦੀ ਜਿਹੜਾ ਜਸਟਿਸ ਕਾਟਜੂ ਨੇ ਕਿਹਾ, ਗਾਂਧੀ ਵਾਜ਼ ਏ ਬ੍ਰਿਟਿਸ਼ ਏਜੰਟ ਹੂ ਹਾਰਮਡ ਇੰਡੀਆ। ਕਿ ਗਾਂਧੀ ਇੱਕ ਅੰਗਰੇਜ਼ਾਂ ਦਾ ਜਿਹੜਾ ਉਹ ਏਜੰਟ ਸੀ ਜਿਹਨੇ ਭਾਰਤ ਦਾ ਨੁਕਸਾਨ ਕੀਤਾ। ਔਰ ਮੈਂ ਉਹਦੇ ਸ਼ਬਦ ਹੀ ਦੁਹਰਾਉਣਾ ਚਾਹੁੰਦਾ, ਐਗਜ਼ੈਕਟ ਟੈਕਸਟ ਹੈ ਉਹਦਾ ਜੀ। This post is bound to draw a lot of flack at me, but that doesn't matter as I am not a popularity seeker। कि ये जो मैं लिखण लग्या मेरे दे उत्ते बहुत सारा जिहड़ा मैनूं निंदिया जाएगा, पर मैनूं फर्क नहीं पैंदा क्योंकि मैं कोई शोहरत दा भुक्खा आदमी नहीं। I have often said things knowing that initially that will make me very unpopular and I will be vilified and denounced by many। कहंदे मैं पहलां भी इदां दीयां चीज़ां कहंदा
ਜਿਹੜੀਆਂ ਬਹੁਤ ਲੋਕ ਉਹਨੂੰ ਕੰਡੈਮ ਕਰਦੇ ਨੇ ਔਰ ਮੈਨੂੰ ਜਿਹੜਾ ਉਹ ਬਹੁਤ ਉਸ ਦੇ ਨਾਲ ਉਹ ਨਾ ਪੱਖੀ ਹੁੰਗਾਰਾ ਮਿਲਦਾ ਹੈ। Nevertheless, I say such things as I believe they must be said in my country's interest। ਪਰ ਮੈਨੂੰ ਨਹੀਂ ਫਰਕ ਪੈਂਦਾ, ਮੈਂ ਜੋ ਕਹਿਣਾ ਉਹ ਕਹਿਣਾ ਹੀ ਹੈ ਜਿਹੜੇ ਮੇਰੇ ਦੇਸ਼ ਦੇ ਹਿੱਤ 'ਚ ਹੈ ਜੀ। ਹੁਣ ਉਹ ਕੀ ਕਹਿੰਦਾ, I submit that Gandhi was objectively a British agent who did great harm to India। ਕਿ ਮੈਂ ਓਬਜੈਕਟਿਵਲੀ ਸਾਰਥਕ ਰੂਪ ਦੇ ਵਿੱਚ, ਮੀਨਿੰਗਫੁਲ ਰੂਪ ਦੇ ਵਿੱਚ, ਪੂਰੇ ਭਾਵਪੂਰਤ ਰੂਪ 'ਚ ਕਹਿਣਾ ਚਾਹੁੰਦਾ ਹਾਂ ਕਿ ਗਾਂਧੀ ਇੱਕ ਅੰਗਰੇਜ਼ਾਂ ਦਾ ਏਜੰਟ ਸੀ ਜਿਹਨੇ ਭਾਰਤ ਦਾ ਨੁਕਸਾਨ ਕੀਤਾ। These are my reasons for saying this। ਕਿ ਮੈਂ ਇਹ ਕਿਉਂ ਕਹਿੰਦਾ, ਉਹਦੇ ਕਾਰਨ ਹੈ। ਨੰਬਰ 1 ਜੀ, India has tremendous diversity, so many religions, castes, races, languages, etc. Realizing this, the British policy was of divide and rule। और अगों ने BN पांडे ਦੀ ਇੱਕ ਰਾਜ ਸਭਾ ਦੀ ਸਪੀਚ ਦਿੱਤੀ ਹੈ ਕਿ ਵੀ ਕਿਵੇਂ ਉਹਨੇ ਕਿਹਾ ਜੀ ਭਾਰਤ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਵੱਖਰੇਵੇਂ ਵਾਲੀਆਂ ਨੇ, ਡਾਈਵਰਸ ਨੇ, ਵੱਖੋ ਵੱਖਰੀਆਂ ਨੇ ਜੀ, ਜਿਵੇਂ ਧਰਮ ਨੇ, ਜ਼ਾਤਾਂ ਨੇ, ਨਸਲ ਹੈ ਔਰ ਜ਼ੁਬਾਨ ਹੈ, ਭਾਸ਼ਾ ਹੈ। By constantly injecting religion into politics continuously for several decades, Gandhi furthered the British policy of divide and rule। ਕਿ ਅੰਗਰੇਜ਼ਾਂ ਦੀ ਜਿਹੜੀ ਨੀਤੀ ਸੀ ਉਹ ਵੰਡੋ ਤੇ ਰਾਜ ਕਰੋ ਦੀ ਸੀ ਔਰ ਗਾਂਧੀ ਨੇ ਕਈ ਦਹਾਕੇ ਧਰਮ ਦਾ ਸਹਾਰਾ ਲੈ ਕੇ ਧਰਮ ਜਿਹੜਾ ਹੈ ਉਹ ਸਿਆਸਤ ਦੇ ਵਿੱਚ ਘਸੋੜਿਆ ਔਰ ਇਹ ਧਰਮ ਨੂੰ ਸਿਆਸਤ ਦੇ ਵਿੱਚ ਘਸੋੜਨਾ ਇਹ ਅੰਗਰੇਜ਼ਾਂ ਦੀ ਵੰਡੋ ਤੇ ਰਾਜ ਕਰੋ ਦੀ ਨੀਤੀ ਦੇ ਬਿਲਕੁਲ ਮੁਤਾਬਕ ਸੀ ਜੀ। If we read Gandhi's public speeches and writings in his newspapers, Young India, Harijan, etc., we find that ever since Gandhi came to India from South Africa in 1915 or so till his death in 1948, in almost every speech or article he would emphasize Hindu religious ideas, for example Ramayana, Goraksha, Brahmacharya, Varna Ashram Dharma, etc। ਉਹਨੇ ਕਿਹਾ ਵੀ ਗਾਂਧੀ ਜਿਹੜਾ ਹੈ ਉਹ ਜਦੋਂ ਤੋਂ ਹੀ ਜਿਹੜਾ ਸਾਊਥ ਅਫਰੀਕਾ ਤੋਂ 1915 ਚ ਭਾਰਤ ਆਇਆ ਉਹਦੇ ਹਰ ਆਰਟੀਕਲ ਔਰ ਉਹਦੇ ਹਰ ਭਾਸ਼ਣ ਦੇ ਵਿੱਚ ਤੁਸੀਂ ਹਿੰਦੂ ਧਰਮ ਦੇ ਇਹ ਆਈਡੀਆ ਦੇਖਦੇ ਹੋ। ਉਹਦੇ 'ਚ ਰਾਮ ਰਾਜ ਹੈ, ਗਊ ਰਕਸ਼ਾ, ਬ੍ਰਹਮਚਾਰੀ, ਵਰਣ ਆਸ਼ਰਮ ਧਰਮ, ਕਾਸਟ ਸਿਸਟਮ ਇਹ ਹੈਗਾ ਜੀ। Thus Gandhi wrote in Young India on 10/6/1921 ਕਿ ਇਹ ਹੁਣ ਗਾਂਧੀ ਨੂੰ ਉਹਨੇ ਕੋਟ ਕੀਤਾ ਜੋ ਉਹਨੇ ਯੰਗ ਇੰਡੀਆ ਉਹਦੀ ਪਬਲੀਕੇਸ਼ਨ ਸੀ ਉਹਦੇ 'ਚ ਲਿਖਿਆ I am a Sanatani Hindu ਕਿ ਮੈਂ ਸਨਾਤਨੀ ਹਿੰਦੂ ਹਾਂ। I believe in the Varna Ashram Dharma ਮੈਂ ਜ਼ਾਤ ਪਾਤ ਦੇ ਵਿੱਚ ਯਕੀਨ ਰੱਖਦਾ। I believe in protection of the cow ਮੈਂ ਗਊ ਰੱਖਿਆ ਦੇ ਵਿੱਚ ਯਕੀਨ ਰੱਖਦਾ। In his public meetings the Hindu ਭਜਨ ਰਘੁਪਤੀ ਰਾਘਵ ਰਾਜਾ ਰਾਮ would be loudly sung ਕਿ ਉਹਦੀਆਂ ਜਿੰਨੀਆਂ ਪਬਲਿਕ ਮੀਟਿੰਗ ਸੀ ਉਹਦੇ 'ਚ ਰਘੁਵਰ ਰਾਘਵ ਰਾਜਾ ਰਾਮ ਪਤਿਤ ਪਾਵਨ ਸੀਤਾ ਰਾਮ ਇਹ ਬੜੀ ਉੱਚੀ ਪੜ੍ਹਿਆ ਜਾਂਦਾ ਸੀ। Now Indians are a religious people and they were even more religious in the first half of the 20th century ਕਿ ਭਾਰਤੀ ਲੋਕ ਧਾਰਮਿਕ ਨੇ, ਬਿਰਤੀ ਦੇ ਨੇ ਔਰ 20ਵੀਂ ਸਦੀ ਦੇ ਪਹਿਲੇ ਅੱਧ ਵਿੱਚ ਉਹ ਅੱਜ ਨਾਲੋਂ ਵੀ ਜ਼ਿਆਦਾ ਧਾਰਮਿਕ ਸਨ ਜੀ। ਇਹ ਸਾਧੂ ਔਰ ਸਵਾਮੀ ਜੀ may preach such ideas to his followers in his ashram, but when they are preached day in and day out by a political leader, what effect will these speeches and writings have on an orthodox Muslim mind? ਉਹਨੇ ਕਿਹਾ ਜੀ ਜੇ ਕੋਈ ਸਾਧੂ ਜਾਂ ਸਵਾਮੀ ਇਹੋ ਜਿਹੇ ਖਿਆਲ ਆਪਣੇ ਚੇਲਿਆਂ ਨੂੰ ਆਪਣੇ ਆਸ਼ਰਮ ਦੇ ਵਿੱਚ ਦਿੰਦਾ ਹੈ ਫਿਰ ਤਾਂ ਸਮਝ ਆ ਸਕਦੀ ਹੈ ਪਰ ਜੇ ਕੋਈ ਸਿਆਸੀ ਲੀਡਰ ਦਿਨ ਰਾਤ ਇਹੋ ਜਿਹੀਆਂ ਗੱਲਾਂ ਕਰੇ ਤੇ ਫਿਰ ਇਹ ਭਾਸ਼ਣਾਂ ਤੇ ਲਿਖਤਾਂ ਦਾ ਇੱਕ ਜਿਹੜਾ ਧਾਰਮਿਕ ਮੁਸਲਮਾਨ ਹੈ ਉਹਦੇ ਦਿਮਾਗ ਤੇ ਕੀ ਅਸਰ ਪਏਗਾ ਜੀ। It would surely drive him towards a Muslim organization like the Muslim League and so it did। ਕਿ ਵੀ ਜੇ ਇਹ ਹਿੰਦੂਆਂ ਦਾ ਗਊ ਮਾਤਾ, ਬ੍ਰਹਮਚਾਰੀਆ, ਜ਼ਾਤ ਪਾਤੀ ਸਿਸਟਮ ਯਕੀਨ ਰੱਖਦਾ ਹੈ ਮੁਸਲਮਾਨ ਜਿਹੜਾ ਕਿੱਧਰ ਜਾਏਗਾ ਉਹ ਫਿਰ ਮੁਸਲਿਮ ਲੀਗ ਵਰਗੀ ਸੰਸਥਾ ਜਾਏਗਾ ਤਾਂ ਕਿ ਉਹ ਆਪਣੀ ਆਈਡੈਂਟੀਟੀ ਨੂੰ ਜਿਹੜਾ ਹੈ ਉਹ ਬਰਕਰਾਰ ਰੱਖ ਸਕੇ ਜੀ। ਔਰ ਇਸ ਤਰ੍ਹਾਂ ਹੀ ਮੁਸਲਮਾਨ ਗਏ ਉਸ ਪਾਸੇ। Was this not serving the British policy of divide and rule? ਗਾਂਧੀ ਨੇ ਕਰਕੇ ਅੰਗਰੇਜ਼ਾਂ ਦੀ ਵੰਡੋ ਤੇ ਰਾਜ ਕਰੋ ਦੀ ਨੀਤੀ ਨੂੰ ਨਹੀਂ ਲਾਗੂ ਕੀਤਾ। By constantly injecting religion into politics for several decades, was Gandhi not objectively acting as a British agent? ਕਿ ਵੀ ਕਈ ਦਹਾਕੇ ਇਸ ਨੀਤੀ ਨੂੰ ਲਾਗੂ ਕਰਕੇ ਗਾਂਧੀ ਅੰਗਰੇਜ਼ਾਂ ਦੇ ਏਜੰਟ ਦੀ ਤਰ੍ਹਾਂ ਨਹੀਂ ਸੀ ਕੰਮ ਕਰ ਰਿਹਾ। ਨੰਬਰ 2 ਜੀ।
In India, a revolutionary movement against British rule had started in the early 20th century under the Anshulan Samiti, Jugantar, and revolutionaries like Surya Sen, Ram Prasad Bismil, who wrote the song सरफरोशी की तमन्ना अब हमारे दिल में है, देखना है जोर कितना बाजुए कातिल में है। चंद्रशेखर आज़ाद, अशफकुल्ला, भगत सिंह, राजगुरु, who were all hanged by the British। ਉਹਨੇ ਕਿਹਾ ਕਿ ਗਾਂਧੀ ਦੇ ਇੱਥੇ 20ਵੀਂ ਸਦੀ ਚ ਆਉਣ ਤੋਂ ਪਹਿਲਾਂ ਭਾਰਤ ਦੇ ਵਿੱਚ ਆ ਸਾਰੀਆਂ ਜਿਹੜੀਆਂ ਮੂਵਮੈਂਟਸ ਉਹਨੇ ਗਣਾਈਆਂ ਕਿ ਇਹ ਕ੍ਰਾਂਤੀਕਾਰੀ ਲੋਕ ਅੰਗਰੇਜ਼ਾਂ ਨੂੰ ਕੱਢਣ ਲਈ ਜਿਹੜਾ ਹੈ ਉਹ ਅੰਦੋਲਨ ਕਰ ਰਹੇ ਸੀ, ਜਿਹੜੇ ਸਾਰੇ ਹੀ ਫਾਂਸੀ ਤੇ ਲਟਕਾ ਦਿੱਤੇ ਗਏ। Gandhi successfully diverted attention of the freedom struggle from this revolutionary direction to a harmless, nonsensical channel called Satyagraha। कि गांधी ने बड़ी कामयाबी दे नाल ਜਿਹੜਾ ਆਜ਼ਾਦੀ ਦਾ ਸੰਘਰਸ਼ ਸੀ, ਜਿਹੜਾ ਇਸ ਕ੍ਰਾਂਤੀ ਦੀ ਦਿਸ਼ਾ 'ਚ ਜਾ ਰਿਹਾ ਸੀ, ਉਹਨੂੰ ਇੱਕ ਪਾਸੇ ਡਾਈਵਰਟ ਕਰ ਦਿੱਤਾ ਔਰ ਉਹਨੂੰ ਇਹ ਬੇਨੁਕਸਾਨਾ ਜਿਹਾ ਨੌਨਸੈਂਸਿਕਲ ਜਿਹੜਾ ਐਵੇਂ ਜਿਹਦੀ ਕੋਈ ਸੈਂਸ ਨਹੀਂ ਬਣਦੀ ਸੱਤਿਆਗ੍ਰਹਿ ਇਸ ਪਾਸੇ ਵੱਲ ਸਾਰਾ ਕੁਝ ਮੋੜ ਦਿੱਤਾ ਜੀ। ਦਿਸ ਆਲਸੋ ਸਰਵਡ ਬ੍ਰਿਟਿਸ਼ ਇੰਟਰਸਟ। ਇਹ ਵੀ ਜਿਹੜਾ ਅੰਗਰੇਜ਼ਾਂ ਦੇ ਹੱਥ 'ਚ ਖੇਡਣਾ ਸੀ। ਨੰਬਰ 3, ਗਾਂਧੀਜ਼ ਇਕਨੋਮਿਕ ਆਈਡੀਆਜ਼ ਵਰ ਥੋਰਲੀ ਰਿਐਕਸ਼ਨਰੀ। ਉਹਦੇ ਜਿਹੜੇ ਵੀ ਆਰਥਿਕ ਜਿਹੜੇ ਵਿਚਾਰ ਸੀ ਉਹ ਬਿਲਕੁਲ ਪ੍ਰਤੀਕਿਰਿਆਵਾਦੀ ਸੀ। ਕਿਵੇਂ? ਹੀ ਐਡਵੋਕੇਟਡ ਸੈਲਫ ਸਫੀਸ਼ੀਐਂਟ ਵਿਲੇਜ ਕਮਿਊਨਿਟੀਜ਼, though everybody knows that these communities were totally casteist and in the grip of landlords and money lenders। ਹੁਣ ਗਾਂਧੀ ਕਹਿ ਰਿਹਾ ਜੀ ਪਿੰਡ ਨੂੰ ਅਸੀਂ ਆਪਣੇ ਆਪ ਦੇ ਵਿੱਚ ਸੈਲਫ ਸਫੀਸ਼ੀਐਂਟ ਬਣਾਵਾਂ, ਇਹ ਉਹਦੇ ਆਰਥਿਕ ਆਈਡੀਆ ਸੀ। ਔਰ ਇਹ ਸਰ ਕਪੂਰ ਸਿੰਘ ਨੇ ਵੀ ਸਾਚੀ ਸਾਖੀ 'ਚ ਲਿਖਿਆ ਕਿ ਜਦੋਂ ਗਾਂਧੀ ਕੈਂਬਰਿਜ ਗਿਆ ਲੰਡਨ 'ਚ ਔਰ ਜਿਹੜਾ ਉੱਥੇ ਇਕਨੋਮਿਕਸ ਦਾ ਪ੍ਰੋਫੈਸਰ ਸੀ ਹੈਡ ਆਫ ਦਾ ਡਿਪਾਰਟਮੈਂਟ, ਉਹਨੇ ਬਾਅਦ ਸਰ ਕਪੂਰ ਸਿੰਘ ਨੂੰ ਕਿਹਾ ਕਿ ਵੀ ਉਹਨੇ ਗਾਂਧੀ ਨੂੰ ਇਨਵਾਈਟ ਕੀਤਾ ਕਿ ਵੀ ਤੂੰ ਐਡਰੈਸ ਕਰ ਸਟੂਡੈਂਟਸ ਨੂੰ ਜੀ। ਤੇ ਜੋ ਵੀ ਉਹਨੇ ਇਕਨੋਮਿਕਲ ਪਾਲਿਸੀ ਬਾਰੇ ਕਿਹਾ ਸਰ ਕਪੂਰ ਸਿੰਘ ਕਹਿੰਦਾ ਉਹਨੇ ਕਿਹਾ ਕਿ ਦਿਸ ਮੈਨ ਨੋਜ਼ ਨਥਿੰਗ ਅਬਾਊਟ ਇਕਨੋਮਿਕਸ। ਇਹ ਤੁਹਾਡਾ ਲੀਡਰ ਹੈ ਗਾਂਧੀ, ਇਹਨੂੰ ਪਤਾ ਹੀ ਨਹੀਂ ਹੈ ਕਿ ਵੀ ਇਹ ਬੋਲ ਕੇ ਇਹਨੂੰ ਪਤਾ ਹੀ ਕੁਛ ਨਹੀਂ। ਔਰ ਐਗਜ਼ੈਕਟਲੀ ਇਹੀ ਗੱਲ ਕਾਟਜੂ ਕਹਿ ਰਿਹਾ ਕਿ ਵੀ ਉਹ ਪਿੰਡਾਂ ਨੂੰ ਜਿਹੜਾ ਸੈਲਫ ਸਫੀਸ਼ੀਐਂਟ ਬਣਾਉਣ ਦੀ ਗੱਲ ਕਰਦਾ ਜਦੋਂ ਕਿ ਪੇਂਡੂ ਸੁਸਾਇਟੀ 'ਚ ਪਹਿਲਾਂ ਹੀ ਜ਼ਾਤ ਪਾਤ ਹੈ। ਹੁਣ ਕੱਲ੍ਹ ਵੀ ਅਸੀਂ ਇਹ ਜਿਹੜਾ ਡਿਸਕਸ ਕੀਤਾ ਸੀ ਕਿ ਕਿਵੇਂ ਗੁਜਰਾਤ ਦੇ ਵਿੱਚ 500% ਵਾਧਾ ਹੋਇਆ ਦਲਿਤ ਔਰਤਾਂ ਦੇ ਰੇਪ ਦਾ, ਔਰ ਇਹਦੇ ਬਾਵਜੂਦ ਕਿ 116 ਪਿੰਡਾਂ ਦੇ ਵਿੱਚ ਦਲਿਤਾਂ ਨੂੰ ਪੁਲਿਸ ਪ੍ਰੋਟੈਕਸ਼ਨ ਹੈ। ਹੁਣ ਇਹ ਜਿਹੜੇ ਪਿੰਡ ਸੈਲਫ ਸਫੀਸ਼ੀਐਂਟ ਬਣਾਉਣਗੇ, ਹਰਿਆਣੇ ਦੀਆਂ ਖਾਪ ਪੰਚਾਇਤਾਂ ਦਾ ਹਾਲ ਦੇਖ ਲਓ ਕੀ ਕਰਦੇ ਨੇ ਉੱਥੇ ਜੀ, ਕਿਵੇਂ ਉਹਨਾਂ ਦੇ ਹਰੀਜਨਾਂ ਦੇ ਪੂਰੀ ਬਸਤੀਆਂ ਨੂੰ ਅੱਗ ਲਾ ਦਿੰਦੇ ਨੇ। ਹੁਣ ਉਹਨਾਂ ਨੂੰ ਤਾਕਤ ਦੇਣੀ ਪਿੰਡ ਵਾਲਿਆਂ ਨੂੰ ਜਿਹੜੇ ਆਲਰੇਡੀ ਕਾਸਟਿਸਟ ਨੇ ਇੱਕ ਪਾਸੇ, ਔਰ ਦੂਸਰੇ ਮਨੀ ਲੈਂਡਰਸ ਸੂਦਖੋਰ ਬਾਣੀਏ। ਹੁਣ ਪਿੰਡ ਦੇ ਵਿੱਚ ਤਾਂ ਉਹਨਾਂ ਦੀ ਚੱਲਦੀ ਹੈ ਜਾਂ ਜ਼ਿਮੀਦਾਰ ਦੀ ਚੱਲਦੀ ਹੈ, ਲੈਂਡਲॉर्ड ਜਿਹੜਾ ਜ਼ਿਮੀਦਾਰ ਹੈ ਜਾਂ ਮਨੀ ਲੈਂਡਰ ਹੈ ਬਾਣੀਏ ਜੀ। ਹੁਣ ਉਹਨਾਂ ਨੂੰ ਜੇ ਤੁਸੀਂ ਐਨਪਾਵਰ ਕਰਦੇ ਹੋ ਤੇ ਜਿਹੜੇ ਦਲਿਤ ਜਾਂ ਜਿਹੜਾ ਕਮਜ਼ੋਰ ਵਰਗ ਹੈ ਉਹ ਕਿਵੇਂ ਉਹਨਾਂ ਚੋਂ ਨਿਕਲੇਗਾ ਔਰ ਆਰਥਿਕ ਤੌਰ ਤੇ ਉਹ ਕਿਵੇਂ ਖੁਸ਼ਹਾਲ ਹੋਏਗਾ। ਗਾਂਧੀ ਵਾਜ਼ ਅਗੇਂਸਟ ਇੰਡਸਟਰੀਲਾਈਜੇਸ਼ਨ ਐਂਡ ਪ੍ਰੀਚਡ हैंड स्पिनिंग बाई चरखा एंड अदर सच रिएक्शनरी नॉनसेंस। कि वो कारखानियां दे खिलाफ सी और वो कहता सी चरखा चलाओ, कहता वटे नॉनसेंस, इहदा वो प्रचार करदा सी। सिमिलरली हिज ट्रस्टीशिप थ्योरी वाज ऑल नॉनसेंस एंड एन एक्ट ऑफ डिसीविंग द पीपल। ये भी उहदा सी कि जी तुसी ट्रस्टी हो, जमीन भावें रहे तुसी उहनूं मालक ना हो। उहने कहा भी वो वाकई ਉਹਦੀ ਕੋਈ ਸੈਂਸ ਨਹੀਂ ਸੀ, ਉਹ ਇੱਕ ਲੰਬਾ ਚੌੜਾ ਫਰਾਡ ਹੈ ਥਿਊਰੀ ਉਹਦੀ, ਉਹ ਟਾਈਮ ਨਹੀਂ ਹੈ ਉਹਦੇ ਲਈ ਜੀ। ਹੁਣ ਕਨਕਲੂਡ ਕੀਤਾ ਉਹਨੇ, some people praise Gandhi's bravery in going to Noakhali etc. to douse the communal violence at the time of partition। ਕਿ ਕੁਝ ਲੋਕ ਇਸ ਗੱਲ ਦੀ ਤਾਰੀਫ ਕਰਦੇ ਨੇ ਕਿ ਫਿਰਕੂ ਫਸਾਦਾਂ ਨੂੰ ਰੋਕਣ ਦੇ ਲਈ ਗਾਂਧੀ ਵਰਦੀ ਅੱਗ ਦੇ ਵਿੱਚ ਨੋਆਖਲੀ ਥਾਂ ਦਾ ਨਾਂ ਹੈ ਉੱਥੇ ਗਿਆ ਜੀ। ਬਟ the question is why did he help setting the house on fire in the first place by preaching religious ideas in public political meetings for several decades which were bound to divide the Indian people on religious lines। ਸਵਾਲ ਉਹ ਕਹਿੰਦਾ ਇਹ ਉੱਠਦਾ ਹੈ ਕਿ ਵੀ ਇਹ ਬੰਦਾ ਕਈ ਦਹਾਕੇ ਧਰਮ ਦੇ ਨਾਂ ਦੇ ਉੱਤੇ ਆਪਣੀਆਂ ਸਿਆਸੀ ਤਕਰੀਰਾਂ ਕਰਦਾ ਰਿਹਾ, ਜਿਹਨੇ ਚਾਰਜ ਫਿਰ ਇਹ ਅੱਗ ਲਾਈ ਤੇ ਹੁਣ ਉਸ ਅੱਗ ਲਾਉਣ ਨੂੰ ਅੱਗ ਲੱਗੀ, ਅੱਗ ਨੂੰ ਬੁਝਾਉਣ ਚਲਾ ਗਿਆ। ਪਹਿਲਾਂ ਦੇਖੋ ਵੀ ਲਾਈ ਕਿਨੇ ਸੀ ਅੱਗ ਔਰ ਕਿਉਂ ਲਾਈ ਸੀ। और कंक्लूड फर्स्ट
ਯੂ ਸੈਟ ਦਾ ਹਾਊਸ ਔਨ ਫਾਇਰ, ਪਹਿਲਾਂ ਤੁਸੀਂ ਘਰ ਨੂੰ ਅੱਗ ਲਾ ਦਿਓ, ਐਂਡ ਦੈਨ ਯੂ ਡੂ ਦਾ ਡਰਾਮਾ ਆਫ ਟਰਾਈਂਗ ਟੂ ਡਾਊਜ਼ ਦਾ ਫਲੇਮਸ, ਫਿਰ ਤੁਸੀਂ ਡਰਾਮਾ ਕਰੋ ਜੀ ਤੁਸੀਂ ਉਸ ਅੱਗ ਨੂੰ ਬੁਝਾ ਰਹੇ ਹੋ। ਹੁਣ ਇਹ ਲਿਖਤ ਹੈ। ਮੈਂ ਸਮਝਦਾ ਹਾਂ ਵੀ ਜਿਸ ਮੁਲਕ ਦੇ ਵਿੱਚ ਫਰੀडम ਆਫ ਐਕਸਪ੍ਰੈਸ਼ਨ ਦਾ ਰਾਈਟ ਹੈ ਜੀ, ਇੱਕ ਚੰਗਾ ਭਲਾ ਬੰਦਾ ਜਿਹੜਾ ਜਸਟਿਸ ਰਿਹਾ ਸੁਪਰੀਮ ਕੋਰਟ ਦਾ, ਜਿਹੜਾ ਹੁਣ ਤੱਕ ਪ੍ਰੈਸ ਕਾਉਂਸਲ ਦਾ ਚੇਅਰਪਰਸਨ ਸੀ, ਉਹਨੇ ਇੱਕ ਆਰਗੂਮੈਂਟ ਪੇਸ਼ ਕੀਤਾ। ਆਰਗੂਮੈਂਟ ਉਹਨੇ ਨਾਲ ਦਲੀਲਾਂ ਦਿੱਤੀਆਂ। ਉਹਨੇ ਕਿਹਾ ਜੀ ਬ੍ਰਿਟਿਸ਼ ਏਜੰਟ ਕਿਵੇਂ ਸੀ, ਡਿਵਾਈਡ ਐਂਡ ਰੂਲ ਕੀਤਾ, ਧਰਮ ਨੂੰ ਆਧਾਰ ਬਣਾਇਆ, ਅਹਿੰਸਾ ਸੱਤਿਆਗ੍ਰਹਿ ਦਾ ਕੋਈ ਮਤਲਬ ਨਹੀਂ ਸੀ ਪਰ ਅੰਗਰੇਜ਼ਾਂ ਨੂੰ ਸੂਟ ਕਰਦਾ ਸੀ, ਰੈਵੋਲੂਸ਼ਨਰੀ ਭਗਤ ਸਿੰਘ ਔਰ ਕਿੰਨੇ ਉਹਨੇ ਹੋਰ ਨਾਂ ਉਹ ਤੇ ਸਾਰੇ ਫਾਹੇ ਲਾਤੇ ਜੀ, ਔਰ ਇਹ ਜਿਹੜਾ ਇਹਨੂੰ ਲੀਡਰ ਸਥਾਪਿਤ ਕਰ ਦਿੱਤਾ। ਸੋ ਮੈਂ ਸਮਝਦਾ ਹਾਂ ਵੀ ਇਹ ਬਿਲਕੁਲ ਫੈਕਟ ਬੇਸਡ ਗੱਲ ਹੈ। ਔਰ ਮੈਨੂੰ ਸੁਭਾਸ਼ ਚੰਦਰ ਬੋਸ ਬਾਰੇ ਮੈਂ ਨਹੀਂ ਦੇਖਿਆ ਹੈ, ਔਰ ਉਹਦੇ 'ਚ ਕਿਉਂਕਿ ਜਿਹੜਾ ਰਾਜ ਸਭਾ ਦਾ ਰੈਜ਼ੋਲੂਸ਼ਨ ਹੈ ਉਹਨਾਂ ਨੇ ਕਿਹਾ ਜੀ ਉਹਨੂੰ ਉਹਨਾਂ ਨੇ ਜਾਪਾਨੀਆਂ ਦਾ ਏਜੰਟ ਕਿਹਾ, ਔਰ ਮੈਂ ਸਮਝਦਾ ਹਾਂ ਵੀ ਉਹ ਵੀ ਜੇ ਉਹਨੇ ਕਿਹਾ ਤੇ ਇਹ ਵੀ ਹੌਸਲੇ ਦੀ ਗੱਲ ਹੈ, ਕਿਉਂਕਿ ਇੱਕ ਪਾਸੇ ਉਹ ਰੈਵੋਲੂਸ਼ਨਰੀਜ਼ ਦੀ ਤਾਰੀਫ ਕਰ ਰਿਹਾ ਹਥਿਆਰਬੰਦ ਸੰਘਰਸ਼ ਵਾਲਿਆਂ ਦੀ ਜੀ, ਪਰ ਜੇ ਸੁਭਾਸ਼ ਚੰਦਰ ਬੋਸ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਸੁਭਾਸ਼ ਚੰਦਰ ਬੋਸ ਇੱਕ ਬਹੁਤ ਕੈਰਿਜ਼ਮੈਟਿਕ ਲੀਡਰ ਸੀ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਕਾਂਗਰਸ ਦਾ ਪ੍ਰਧਾਨ ਬਣਿਆ, ਗਾਂਧੀ ਦਾ ਕੈਂਡੀਡੇਟ ਹਾਰਿਆ, ਗਾਂਧੀ ਨੇ ਕਿਹਾ ਦਿਸ ਇਜ਼ ਮਾਈ ਪਰਸਨਲ ਡਿਫੀਟ। ਜੀ, ਉਹਨੇ ਉਹ ਹਾਲਾਤ ਪੈਦਾ ਕਰ ਦਿੱਤੇ ਜਿਹਦੇ ਥੱਲੇ ਇਵੈਂਚੁਅਲੀ ਜਿਹੜਾ ਉਹਨੂੰ ਛੱਡਣਾ ਪਿਆ ਭਾਰਤ। ਔਰ ਉਹਨੇ ਇੱਕ ਇਮੈਜਿਨ ਕੀਤਾ ਕਿ ਵੀ ਜੇ ਅਸੀਂ ਅੰਗਰੇਜ਼ਾਂ ਨੂੰ ਕੱਢਣਾ ਤੇ ਕਿਉਂਕਿ ਜਾਪਾਨ ਔਰ ਇਹ ਅਲਾਇੰਸ ਬਣ ਗਿਆ ਸੀ ਜਰਮਨੀ ਦਾ, ਨਾਜ਼ੀਆਂ ਦਾ, ਇਟਲੀ ਦਾ, ਕਿ ਵੀ ਜਾਪਾਨ ਪਹੁੰਚਿਆ ਜਾਏ। ਫਿਰ ਕਿਉਂਕਿ ਆਲਰੇਡੀ ਜਾਪਾਨੀ ਈਸਟ ਵੱਲ ਜਾ ਰਹੇ ਸੀ, ਉਹਨਾਂ ਨੇ ਬਰਮਾ ਦੀ ਲੜਾਈ ਔਰ ਅੰਡੇਮਾਨ ਨਿਕੋਬਾਰ ਤੇ ਉਹਨਾਂ ਨੇ ਕਬਜ਼ਾ ਕਰ ਲਿਆ ਸੀ ਜਾਪਾਨੀਆਂ ਨੇ। ਆਲਰੇਡੀ ਸਿੰਗਾਪੁਰ ਤੇ ਕਬਜ਼ਾ ਕਰਕੇ 50-60 ਹਜ਼ਾਰ ਇੰਡੀਅਨ ਸੋਲਜਰ ਜਿਹਨਾਂ 'ਚੋਂ ਬਹੁਤੇ ਸਿੱਖ ਸੀ 32-33 ਹਜ਼ਾਰ, ਉਹ ਉਹਨਾਂ ਨੇ ਪ੍ਰਿਜ਼ਨਰ ਆਫ ਵਾਰ ਬਣਾ ਲਏ ਸੀ, ਕੈਦੀ ਬਣਾ ਲਏ ਸੀ ਜੀ। ਸੋ ਜ਼ਾਹਰ ਹੈ ਵੀ ਬੇਸ਼ੱਕ ਸੁਭਾਸ਼ ਚੰਦਰ ਬੋਸ ਦਾ ਮੋਟਿਵ ਕਲੀਨ ਸੀ ਕਿ ਵੀ ਉਹ ਉਹਨਾਂ ਫੌਜੀਆਂ ਦਾ ਇਸਤੇਮਾਲ ਕਰਕੇ ਆਜ਼ਾਦੀ ਦੀ ਲੜਾਈ ਨੂੰ ਅੱਗੇ ਤੋਰਨਾ ਚਾਹੁੰਦਾ ਸੀ, ਪਰ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਅਲਟੀਮੇਟਲੀ ਉਹ ਜਾਪਾਨੀਆਂ ਦੇ ਹੱਥਾਂ 'ਚ ਹੀ ਖੇਡਿਆ ਜੀ। ਔਰ ਜੇ ਉਸ ਲੜਾਈ ਦੇ ਵਿੱਚ ਜਰਮਨ ਜਾਪਾਨ ਭਾਰਤ ਜਿਹੜਾ ਅੰਗਰੇਜ਼ਾਂ ਦੀ ਥਾਂ ਜਾਪਾਨੀਆਂ ਦੇ ਕੰਟਰੋਲ 'ਚ ਹੁੰਦਾ। ਔਰ ਸੁਭਾਸ਼ ਚੰਦਰ ਬੋਸ ਨੂੰ ਫਿਰ ਕਿਵੇਂ ਡੀਲ ਕੀਤਾ ਜਾਪਾਨੀਆਂ ਨੇ ਵੀ, ਔਰ ਇੱਕ ਸਟੇਜ ਤੇ ਆ ਕੇ ਕਿਵੇਂ ਉਹਨਾਂ ਦੀਆਂ ਆਪਣੀਆਂ ਖੁਫੀਆ ਫਾਈਲਾਂ 'ਚ ਦੱਬਿਆ ਪਿਆ ਕਿ ਸੁਭਾਸ਼ ਚੰਦਰ ਬੋਸ ਜਿਹੜਾ ਉਹਨੂੰ ਕਿਵੇਂ ਮਨਚੂਰੀਆ ਤੋਂ ਚੱਕਿਆ ਰਸ਼ੀਆ ਦੇ ਹਵਾਲੇ ਕਰ ਦਿੱਤਾ, ਔਰ ਰਸ਼ੀਅਨਸ ਨੇ 1952-53 ਸਾਈਬੇਰੀਆ ਦੀ ਜੇਲ੍ਹ 'ਚ ਉਹਨੂੰ ਮਾਰ ਦਿੱਤਾ, ਉਹਦਾ ਕਰਤਾ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸੁਭਾਸ਼ ਚੰਦਰ ਬੋਸ ਨੂੰ ਵੀ ਉਹਦੇ ਮੋਟਿਵ ਕਲੀਨ ਹੋਣ ਦੇ ਬਾਵਜੂਦ ਜਿਹੜੇ ਨੇ ਜਾਪਾਨੀਆਂ ਨੇ ਇਸਤੇਮਾਲ ਕੀਤਾ ਅਗੇਂਸਟ ਦਾ ਬ੍ਰਿਟਿਸ਼। ਸੋ ਹੁਣ ਇੱਕ ਹਿਸਟਰੀ ਦੇ ਨਾਤੇ ਅਸੀਂ ਸਾਰਿਆਂ ਦੇ ਐਂਗਲ ਦੇਖਦੇ ਹਾਂ। ਇੱਥੇ ਕੋਈ ਹੋਲੀ ਕੌ ਨਹੀਂ ਹੈ ਅਮਰੀਕਾ ਦੇ ਵਿੱਚ। ਜਾਰਜ ਵਾਸ਼ਿੰਗਟਨ ਦੀਆਂ ਕਹਾਣੀਆਂ ਲੋਕ ਕੱਢ ਕੇ ਲਿਆਉਂਦੇ ਨੇ, ਟਾਮਸ ਜੈਫਰਸਨ ਦੀਆਂ ਕੱਢ ਕੇ ਲਿਆਉਂਦੇ ਨੇ ਕਿ ਜੀ ਉਹਨਾਂ ਨੇ ਵੀ ਸਲੇਵ ਰੱਖੇ ਹੋਏ ਸੀ। ਉਹ ਭਾਵੇਂ ਇਕੁਐਲਿਟੀ ਫॉर ਆਲ ਐਂਡ ਗॉड ਕ੍ਰੀਏਟਡ ਇਕੁਅਲ ਇਹ ਉਹ ਜੋ ਮਰਜ਼ੀ ਕਹਿਣ। ਸੋ ਇਹ ਇੱਕ ਜਿਉਂ-ਜਿਉਂ ਵਕਤ ਬੀਤਦਾ ਹੈ ਪੋਲੀਟੀਕਲ ਹਰ ਜਿਹੜਾ ਲੀਡਰ ਦਾ ਇੱਕ ਆਪਣਾ ਐਂਗਲ ਹੁੰਦਾ ਹੈ, ਕਮਜ਼ੋਰੀ ਹੁੰਦੀ ਹੈ, ਕੁਝ ਉਹਦੀ ਸਟਰੈਂਥ ਹੁੰਦੀ ਹੈ। ਔਰ ਅਸੀਂ ਜਦੋਂ ਕਹਿੰਦੇ ਹਾਂ, ਔਰ ਜੋ ਗੱਲ ਮਾਰਕੰਡੇ ਇਹਨੇ ਜਸਟਿਸ ਕਾਟਜੂ ਨੇ ਕਹੀ, ਮਾਰਕੰਡੇ ਕਾਟਜੂ ਨੇ, ਅਸੀਂ ਸਮਝਦੇ ਹਾਂ ਅਸੀਂ ਰਿਪੀਟਡਲੀ ਕਿ ਗਾਂਧੀ ਸ਼ੰਕਰਾ ਤੋਂ ਬਾਅਦ, ਸ਼ੰਕਰਾਚਾਰੀਆ ਤੋਂ ਬਾਅਦ ਭਾਰਤ ਦਾ ਸਭ ਤੋਂ ਸਟਰੋਂਗ ਹਿੰਦੂ ਲੀਡਰ ਬਣ ਕੇ ਉੱਭਰਿਆ। ਜਿਵੇਂ ਸ਼ੰਕਰਾ ਨੇ ਬੋਧੀਆਂ ਦਾ ਖਾਤਮਾ ਕਰਕੇ, ਬੁੱਧ ਧਰਮ ਦਾ ਸਫਾਇਆ ਕਰਕੇ ਬ੍ਰਾਹਮਣਵਾਦ ਨੂੰ ਵਾਪਸ ਜਿਹੜਾ ਐਸਟੈਬਲਿਸ਼ ਕੀਤਾ ਸੀ ਲਗਭਗ 1000 ਸਾਲ ਬਾਅਦ। ਸੋ ਫਿਰ ਵਿਚਕਾਰ 1000 ਸਾਲ ਦੀ ਗੁਲਾਮੀ ਆ ਗਈ। ਇਸ 1000 ਸਾਲ ਬਾਅਦ ਗਾਂਧੀ ਨੇ ਬੜੇ ਮਿੱਠੇ ਪਿਆਰੇ ਢੰਗ ਦੇ ਨਾਲ ਰਘੁਬਰ ਰਾਜ ਕਰਕੇ, ਰਾਮ ਰਾਜ ਕਰਕੇ, ਅਹਿੰਸਾ ਦਾ ਡਰਾਮਾ ਕਰਕੇ ਉਹਨੇ ਹਿੰਦੂ ਥਾਟ ਨੂੰ ਜਿਹੜਾ ਉਹ ਫਰੰਟ ਬਰਨਰ ਤੇ ਲਿਆਂਦਾ। ਔਰ ਉਹਦੀਆਂ ਇਹਨਾਂ ਨੀਤੀਆਂ ਦੀ ਬਦੌਲਤ ਸੀ ਕਿ ਬੇਸ਼ੱਕ ਉਹਦਾ ਹਿੰਦੂਤਵਾ ਇੱਕ ਸੌਫਟ ਹਿੰਦੂਤਵਾ ਦੇ ਥੱਲੇ ਉਹ ਸਭ ਨੂੰ ਆਪਣੇ 'ਚ ਸਮਾ ਰਿਹਾ ਸੀ, ਜਿਨ੍ਹਾਂ ਬਚ ਗਿਆ ਉਹਦੇ ਤੋਂ ਜੀ। ਔਰ ਉਹਨੇ ਆਪਣੇ ਮੁਸਲਮਾਨ ਵੀ ਬਚਾ ਲਏ ਕਿਉਂਕਿ ਉਹਨੇ ਚੰਗੀ ਤਰ੍ਹਾਂ ਸਮਝ ਲਿਆ ਸੀ। ਔਰ ਇਸੇ ਲਈ ਮੈਂ ਅਕਸਰ ਇਹ ਕੋਟ ਕਰਦਾ ਹਾਂ ਕਾਇਦੇ ਆਜ਼ਮ ਜਿਨ੍ਹਾਂ ਦੀ ਜਿਹੜੀ ਕੋਟ ਹੈ ਕਿ ਵੈਨ ਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ, ਕਿ ਜਦੋਂ ਵੀ ਮੈਨੂੰ ਮਿਲਣ ਆਇਆ ਫਰੇਬ ਕਰਨ ਆਇਆ, ਧੋਖਾ ਦੇਣ ਆਇਆ। ਤੇ ਸਾਡੀ ਲੀਡਰਸ਼ਿਪ ਫਸ ਗਈ ਉਹਦੇ ਜਾਲ 'ਚ। ਔਰ ਕਿਸ ਤਰੀਕੇ ਦਾ ਫਿਰ ਉਸ ਦਾ ਅੱਜ ਉਹ ਕਾਂਗਰਸ ਦੀਆਂ ਨੀਤੀਆਂ ਨੇ। ਔਰ ਇਸ ਗਾਂਧੀ ਦਾ ਹਿੰਦੂਤਵਾ ਨੂੰ ਪ੍ਰਮੋਟ ਕਰਨਾ ਹੀ ਸੀ ਜੀ ਕਿ ਉਸ ਚੋਂ ਫਿਰ ਹਾਰਡ ਹਿੰਦੂਤਵਾ ਵੀ ਨਿਕਲਿਆ, RSS ਨਿਕਲਿਆ। ਔਰ ਉਸੇ ਹੀ ਹਾਰਡ ਹਿੰਦੂਤਵਾ ਦੇ
ਨਥੂਰਾਮ ਗੋਡਸੇ ਨੇ, ਜਿਹਦੀ ਪ੍ਰੇਰਨਾ ਅੱਗੋਂ ਵੀਰ ਸਾਵਰਕਰ ਤੋਂ ਸੀ ਔਰ ਦੂਸਰਿਆਂ ਤੋਂ ਸੀ ਕਿ ਭਾਈ ਇਹ, ਔਰ ਉਹਨਾਂ ਦੀ ਜੇ ਤੁਸੀਂ ਅੱਗੋਂ ਪ੍ਰੇਰਨਾ ਦੇਖੋ ਤੇ ਉਹ ਫਿਰ ਹਾਰਡ ਹਿੰਦੂਤਵਾ 19ਵੀਂ ਸਦੀ ਦੇ ਅਖੀਰ 'ਚ ਇੱਕ ਪਾਸੇ ਗੋਪਾਲ ਕ੍ਰਿਸ਼ਨ ਗੋਖਲੇ, ਬਾਲ ਗੰਗਾਧਰ ਤਿਲਕ ਇਹ ਲੋਕ ਜਾਣਦੇ ਨੇ, ਤੇ ਸੌਫਟ ਹਿੰਦੂਤਵਾ ਰਵਿੰਦਰਨਾਥ ਟੈਗੋਰ ਹਿੰਦੂਤਵਾ ਦਾ ਐਪੀਟੋਮ ਸੀ ਜੀ। ਗਾਂਧੀ ਉਹਨੂੰ ਗੁਰੂਦੇਵ ਕਹਿੰਦਾ ਸੀ। ਸੋ ਗਾਂਧੀ ਸੌਫਟ ਹਿੰਦੂਤਵਾ ਆਇਆ, ਤੇ ਜੇ ਤੁਸੀਂ ਫਿਰ ਸੌਫਟ ਹੋ ਕੇ ਇੱਕ ਵਾਰੀ ਸ਼ੇਰ ਦੇ ਉੱਤੇ ਚੜ ਜਾਂਦੇ ਹੋ, ਸ਼ੇਰ ਦੀ ਸਵਾਰੀ ਕਰਦੇ ਹੋ, ਫਿਰ ਸ਼ੇਰ ਉਤਰਨ ਤਾਂ ਨਹੀਂ ਦਿੰਦਾ ਜੀ ਜੀ। ਹੁਣ ਤੁਸੀਂ ਉਹ ਹਿੰਦੂਤਵਾ ਵੀ ਕਰੋ ਤੇ ਉਹਦੇ ਚ ਦੂਜਿਆਂ ਨੂੰ ਵੀ ਸਮਝੋ ਵੀ ਤੁਹਾਡੇ ਨਾਲ ਖੁਸ਼ ਰਹਿਣ। ਸੋ ਨਥੂਰਾਮ ਗੋਡਸੇ ਨੇ ਫਾਈਨਲੀ ਫਿਰ ਕਰਤਾ। ਅੱਜ ਨਥੂਰਾਮ ਗੋਡਸੇ ਇਹਨਾਂ ਦਾ ਆਈਡੀਅਲ ਹੈ ਜਿਨ੍ਹਾਂ ਦੇ ਹੱਥ 'ਚ ਪੋਲੀਟੀਕਲ ਪਾਵਰ ਹੈ, ਪਰ ਅਸੀਂ ਸਮਝਦੇ ਹਾਂ ਵੀ ਜਿਸ ਤਰੀਕੇ ਨਾਲ ਰਾਜ ਸਭਾ ਦੇ ਵਿੱਚ ਯੂਨੈਨਿਮਸਲੀ ਉਹਨੂੰ ਕੰਡੈਮ ਕੀਤਾ ਗਿਆ, ਇਹ ਯੂਨੈਨਿਮਸ ਪਾਰਲੀਮੈਂਟ ਦੇ ਜਿਹੜੇ ਬੈਠੇ ਕ੍ਰਿਮੀਨਲ ਨੇ 1/3 ਇੰਡੀਅਨ ਪਾਰਲੀਮੈਂਟ ਕ੍ਰਿਮੀਨਲਸ ਦੀ ਹੈ, ਇਹਨਾਂ ਨੂੰ ਉਦੋਂ ਨਜ਼ਰ ਨਹੀਂ ਆਉਂਦਾ ਵੀ ਜੋ ਜੂਨ 84 'ਚ ਘੱਲੂਕਾਰਾ ਵਰਤਾਇਆ ਜਾਂਦਾ ਹੈ, ਨਵੰਬਰ 84 'ਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਹੁੰਦਾ ਹੈ, ਗੁਜਰਾਤ 'ਚ ਹਜ਼ਾਰਾਂ ਮੁਸਲਮਾਨਾਂ ਦਾ ਹੁੰਦਾ। ਇਸੇ ਕਾਟਜੂ ਨੇ ਇਸ ਲਿਖਤ ਤੋਂ ਕੁਝ ਦਿਨ ਪਹਿਲਾਂ ਇਹੀ ਕਿਹਾ ਸੀ ਕਿ ਵੀ ਇਹ ਦੋਨੋਂ ਹੀ ਜਿਹੜੀਆਂ ਪਾਰਟੀਆਂ ਨੇ ਕ੍ਰਿਮੀਨਲ ਨੇ, ਔਰ ਉਹਨੇ ਸਿੱਖ ਮਾਰੇ ਹਜ਼ਾਰਾਂ, ਕਾਂਗਰਸ ਪਾਵਰ 'ਚ ਆ ਗਈ, ਮੋਦੀ ਨੇ ਹਜ਼ਾਰਾਂ ਮੁਸਲਮਾਨ ਮਾਰੇ, ਬੀਜੇਪੀ ਪਾਵਰ 'ਚ ਆਏ। ਉਹਨੇ ਕਿਹਾ ਸਿੰਪਲ ਫਾਰਮੂਲਾ ਇਲੈਕਸ਼ਨਾਂ ਜਿੱਤਣ ਦਾ ਕਿ ਬਈ ਕਤਲੇਆਮ ਕਰੋ ਔਰ ਚੋਣਾਂ ਜਿੱਤੋ। ਹੁਣ ਤਕਲੀਫ ਉਹਨਾਂ ਨੂੰ ਉਸ ਗੱਲ ਦੀ ਹੈ, ਔਰ ਹੁਣ ਜਿਹੜਾ ਉਹ ਗਾਂਧੀ ਦਾ ਬਹਾਨਾ ਬਣਾ ਕੇ ਉਹਨਾਂ ਨੇ ਉਹਨੂੰ ਕੰਡੈਮ ਕੀਤਾ। So, Mr. Markanday Katju, keep up the good work. We are with you. Yeah, absolutely. Okay, ਡਾਕਟਰ ਸਾਹਿਬ ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।